ਸਲਾਮ ਸਤਿ ਸ਼੍ਰੀ ਅਕਾਲ ਔਰ ਨਮਸਕਾਰ ਦੋਸਤੋ ਇਹ ਵਿਊਜ਼ ਹਨ ਦੁਬਈ ਸਿਟੀ ਦੇ ਔਰ ਮੈਂ ਇਸ ਵੇਲੇ ਖੜਾ ਹਾਂ ਸਾਊਥ ਟਾਵਰ ਕ੍ਰੀਕ ਹਾਰਬਰ ਇੱਕ ਨਵਾਂ ਸ਼ਹਿਰ ਦੁਬਈ ਦੇ ਅੰਦਰ ਆਬਾਦ ਕੀਤਾ ਜਾ ਰਿਹਾ ਹੈ। ਉਹਦੇ ਅੰਦਰ ਇੱਕ ਸਮੁੰਦਰ ਦੀ ਇੱਕ ਕੀ ਕਹਾਂਗੇ ਤਾਰਿਕ ਸਾਹਿਬ, ਸਮੁੰਦਰ ਦਾ ਇੱਕ ਟੋਟਾ ਕਹ ਲਓ, ਹਾਂ ਸਮੁੰਦਰ ਦਾ ਇੱਕ ਟੋਟਾ ਖੂਬਸੂਰਤੀ ਲਈ ਬਿਊਟੀ ਲਈ ਇੱਕ ਨਾਲ ਦੇ ਬਣਾਇਆ ਗਿਆ ਹੈ, ਦਿੱਤਾ ਗਿਆ ਹੈ। ਔਰ ਪਿੱਛੇ ਜਿਹੜਾ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਹੈ, ਮੈਂ ਅਗਰ ਥੋੜਾ ਕਲੋਜ਼ ਵਿਊ ਤੁਹਾਨੂੰ ਹੋਰ ਦੇ ਪਾਵਾਂ ਤੇ ਇਹ ਪਿੱਛੇ ਬੁਰਜ ਖਲੀਫਾ ਔਰ ਡਾਊਨਟਾਊਨ ਹਾਲ ਹੈ। ਹਾਂ ਸਾਰਾ ਡਾਊਨਟਾਊਨ ਏਰੀਆ ਡਾਊਨਟਾਊਨ ਏਰੀਆ ਜਿਹੜਾ ਦੁਬਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਉਹ ਇਹ ਪਿਛਲੀ ਬਿਲਡਿੰਗਸ ਦਾ ਕਰਕੇ ਹੈ। ਸੋ ਇਹ ਕ੍ਰੀਕ ਹਾਰਬਰ ਇੱਕ ਨਵਾਂ ਸ਼ਹਿਰ ਵਸਾਇਆ ਜਾ ਰਿਹਾ ਹੈ। ਕਾਫੀ ਸਾਰੀ ਇੱਥੇ ਬਿਲਡਿੰਗਸ ਬਣ ਚੁੱਕੀਆਂ ਹਨ ਔਰ ਇੱਕ ਖੁੱਲ੍ਹੇ ਏਰੀਏ ਦੇ ਵਿੱਚ ਹੈ। ਖੂਬਸੂਰਤ ਵਿਊਜ਼ ਚਾਰ ਚਫੇਰੇ ਐਸਾ ਨਜ਼ਰ ਆਉਂਦੇ ਨੇ ਜਿੱਥੇ ਜਿੱਥੇ ਤੁਸੀਂ ਦੇਖੀਏ। ਔਰ ਅਗਲੇ ਕੋਈ 3-4 ਸਾਲਾਂ ਦੇ ਵਿੱਚ 4-5 ਸਾਲਾਂ ਦੇ ਵਿੱਚ ਇੱਥੇ ਇੱਕ ਸਾਨੂੰ ਨਵਾਂ ਸ਼ਹਿਰ ਆਬਾਦ ਹੋਇਆ ਉਹ ਲੱਭੇਗਾ। ਸੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਕੁਛ ਵਿਊਜ਼ ਥੱਲੇ ਦੇ ਕਿ ਇੱਥੋਂ ਦੇ ਥੱਲੇ ਦੇ ਕਿਸ ਤਰ੍ਹਾਂ ਦੇ ਵਿਊਜ਼ ਹਨ। ਸ਼ਾਇਦ ਤੁਸੀਂ ਦੇਖ ਪਾਓ ਕਿ ਇਹ ਬੋਟਸ ਥੱਲੇ ਖੜੀਆਂ ਹਨ। ਇੱਥੋਂ ਕਰੀਬ ਹੈ ਇੱਕ ਫੈਸਟੀਵਲ ਸਿਟੀ ਹੈ ਦੁਬਈ ਦਾ, ਅਤੇ ਉੱਥੇ ਤੱਕ ਇਹ ਤੁਸੀਂ ਹਾਇਰ ਕਰ ਸਕਦੇ ਹੋ, ਉੱਥੇ ਤੱਕ ਤੁਸੀਂ ਜਾ ਸਕਦੇ ਹੋ। ਇਹ ਪ੍ਰਾਈਵੇਟ ਕਸ਼ਤੀਆਂ ਹਨ, ਇਹ ਤੁਸੀਂ ਆਪਣੇ ਤੌਰ 'ਤੇ ਵੀ ਹਾਇਰ ਕਰਕੇ ਤੇ ਜਾ ਸਕਦੇ ਹੋ। ਖੂਬਸੂਰਤ ਮੰਜ਼ਰ ਦੁਬਈ ਦੀ ਜ਼ਿੰਦਗੀ ਦੇ ਔਰ ਇਹਦੇ ਅੰਦਰ ਹਰ ਸਾਈਡ 'ਤੇ ਜਿਸ ਸਾਈਡ 'ਤੇ ਵੀ ਅਸੀਂ ਦੇਖੀਏ ਖੂਬਸੂਰਤੀ ਹੀ ਖੂਬਸੂਰਤੀ ਸਾਨੂੰ ਨਜ਼ਰ ਆਉਂਦੀ ਹੈ। ਤਾਰਿਕ ਸਾਹਿਬ ਕੀ ਕਹਿੰਦੇ ਹੋ ਦੁਬਈ ਬਾਰੇ ਕਿ ਦੁਬਈ ਨੇ ਕਿੰਝ ਤਰੱਕੀ ਕੀਤੀ ਹੈ ਔਰ ਅੱਜ ਦੁਨੀਆ ਦਾ ਅੱਜ ਅਸੀਂ ਸਾਰਾ ਦਿਨ ਗੁਜ਼ਾਰ ਕੇ ਆਏ ਹਾਂ। ਖਾਸ ਕਰ ਜਿਹੜਾ ਟੂਰਿਸਟ ਹੈ ਗੋਰਾ ਟੂਰਿਸਟ ਉਹ ਤਾਂ ਖਚਾ ਖਚ ਦੁਬਈ ਦੇ ਅੰਦਰ ਜਿਸ ਸਾਈਡ 'ਤੇ ਅਸੀਂ ਦੇਖਦੇ ਹਾਂ ਭਰਿਆ ਪਿਆ ਜੇ, ਕੀ ਕਹੋਗੇ? ਹਾਂਜੀ ਦੁਬਈ ਉਹ ਇਲਾਕਾ ਹੈ ਅਰਬ ਦਾ ਜਿਹਦੇ 'ਚ ਸ਼ੁਰੂ ਦੇ ਵਿੱਚ ਤੇਲ ਜਿਹੜਾ ਨਿਕਲਿਆ ਸੀ। ਦੁਬਈ ਅਬੂ ਜ਼ਬੀ ਸਾਰੇ ਇਲਾਕੇ ਅਤੇ ਸਟਾਰਟ ਤੋਂ ਤੇਲ ਤੋਂ ਆਇਆ ਸੀ। ਐਸੇ ਲੋਕ ਆਉਣਾ ਸ਼ੁਰੂ ਹੋਏ ਅਤੇ ਕੰਪਨੀਆਂ ਆਉਣੀਆਂ ਸ਼ੁਰੂ ਹੋਈਆਂ, ਲੇਕਿਨ ਆਹਿਸਤਾ ਆਹਿਸਤਾ ਇਹਨਾਂ ਮਹਿਸੂਸ ਕੀਤਾ ਕਿ ਇਹ ਇਲਾਕਾ ਐਸਾ ਹੈ ਅਸੀਂ ਤਰੱਕੀ ਦੇ ਕੇ ਇੱਕ ਟੂਰਿਸਟ ਹੱਬ ਬਣਾਉਂਦੇ ਹਾਂ, ਕਿਉਂਕਿ ਤੇਲ ਤਾਂ ਖਤਮ ਹੀ ਕਿਸੇ ਲਈ ਹੋ ਸਕਦਾ ਲੇਕਿਨ ਜੋ ਤੇਲ ਦੀ ਦੌਲਤ ਦੇ ਨਾਲ ਮਦਦ ਲੈ ਕੇ ਇੱਥੇ ਅਸੀਂ ਇੱਕ ਨਵਾਂ ਸ਼ਹਿਰ ਵਸਾਈਏ ਔਰ ਉਹਨੂੰ ਇਸ ਤਰੀਕੇ ਦੇ ਨਾਲ ਵਸਾਈਏ, ਇਸ ਤਰੀਕੇ ਨਾਲ ਸਿਸਟਮ ਰੱਖੀਏ ਕਿ ਦੁਨੀਆ ਦੇ ਬਾਕੀ ਕੌਮਾਂ ਸਾਰੀਆਂ ਖਿੱਚ ਕੇ ਇੱਥੇ ਆਉਣ ਔਰ ਇਸ ਸ਼ਹਿਰ ਨੂੰ ਟੂਰਿਸਟ ਹੱਬ ਬਣਾ ਦਿੱਤਾ ਜਾਏ ਜੀ। ਸੋ ਦੁਬਈ ਇਸ ਵੇਲੇ ਟੂਰਿਸਟ ਹੱਬ ਦੁਨੀਆ ਦਾ ਬਣਿਆ ਹੈ, ਯਾਨੀ ਇੱਕ ਐਸਾ ਇੱਥੇ ਮਾਰਸ਼ਾ ਹੈ ਜਿਹੜਾ ਸੈਕੂਲਰ ਹੈ, ਜਿੱਥੇ ਹਰ ਮਜ਼ਹਬ ਦੇ ਲੋਕ ਹਰ ਕੌਮ ਦੇ ਲੋਕ ਆਉਂਦੇ ਨੇ। ਹੁਕਮਰਾਨੀ ਬੇਸ਼ੱਕ ਇੱਥੋਂ ਦੇ ਲੋਕਾਂ ਦੀ ਹੈ, ਲੇਕਿਨ ਦੁਨੀਆ ਦੇ ਤਮਾਮ ਸ਼ਹਿਰੀਆਂ ਨੂੰ ਹਰ ਮੁਲਕ ਦੀ ਔਰ ਹਰ ਕੌਮ ਦੇ ਸ਼ਹਿਰੀਆਂ ਨੂੰ ਇੱਥੇ ਵੈਲਕਮ ਕੀਤਾ ਜਾਂਦਾ ਔਰ ਉਹਨਾਂ ਨੂੰ ਅਪਰਚੂਨਿਟੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਸਲਾਹੀਅਤ ਦੇ ਮੁਤਾਬਕ ਇਸ ਸ਼ਹਿਰ 'ਚ ਰਹਿਣ ਔਰ ਇਸ ਸ਼ਹਿਰ ਦੀ ਤਰੱਕੀ 'ਚ ਹਿੱਸਾ ਪਾਉਣ, ਆਪਣੀ ਖੁਸ਼ਹਾਲੀ 'ਚ ਹਿੱਸਾ ਪਾਉਣ, ਜਿਹਦੀ ਵਜ੍ਹਾ ਕਰਕੇ ਇਹ ਸ਼ਹਿਰ ਡਿਵੈਲਪ ਹੋ ਰਿਹਾ। ਅਤੇ ਤਾਰਿਕ ਸਾਹਿਬ ਇਹ ਦੱਸੋ ਕਿ ਇੱਥੇ ਪ੍ਰਾਪਰਟੀਜ਼ ਦਾ ਕਿਸ ਤਰੀਕੇ ਦੇ ਨਾਲ ਹੈ ਕਿ ਬਾਹਰ ਦੇ ਕੰਟਰੀਜ਼ ਤੋਂ ਲੋਕ ਆ ਕੇ ਇੱਥੇ ਆਪਣੀ ਪ੍ਰਾਪਰਟੀਜ਼ ਬਣਾ ਸਕਦੇ ਨੇ? ਇਹ ਸਹੂਲਤਾਂ ਮਿਲੀਆਂ ਹੀ ਨੇ ਕਿ ਲੋਕ ਇਨਵੈਸਟ ਇੱਥੇ ਕਰ ਸਕਦੇ ਨੇ, ਪ੍ਰਾਪਰਟੀ ਖਰੀਦ ਸਕਦੇ ਨੇ। ਗੋ ਇੱਥੇ ਸ਼ਰੀਅਤ ਨਹੀਂ ਦਿੱਤੀ ਜਾਂਦੀ ਆਮ ਤੌਰ 'ਤੇ ਇੱਥੋਂ ਦੇ ਲੋਕਾਂ ਤੋਂ ਇਲਾਵਾ ਬਾਹਰ ਦੀਆਂ ਕੌਮਾਂ ਨੂੰ, ਲੇਕਿਨ ਬੇਸ਼ੁਮਾਰ ਸਹੂਲਤਾਂ ਜ਼ਰੂਰ ਇੱਥੇ ਮਿਲਦੀਆਂ ਨੇ। ਵੇਖੋ ਇਹ ਸਰਮਾਇਆਦਾਰਾਂ ਦਾ ਨਿਜ਼ਾਮ ਜਿਹੜਾ ਹੈ ਕਿ ਜੇ ਤੁਹਾਡੇ ਕੋਲ ਸਰਮਾਇਆ ਹੈ ਵੇ ਤੁਸੀਂ ਕਿਤੇ ਵੀ ਜਾ ਕੇ ਪ੍ਰਾਪਰਟੀ ਖਰੀਦ ਸਕਦੇ ਹੋ ਔਰ ਉੱਥੇ ਇਨਵੈਸਟ ਕਰ ਸਕਦੇ ਹੋ ਔਰ ਉੱਥੇ ਰੋਜ਼ਗਾਰ ਕ੍ਰੀਏਟ ਕਰ ਸਕਦੇ ਹੋ ਔਰ ਆਪ ਹੀ ਵੀ ਔਰ ਤੋਂ ਫਾਇਦਾ ਉਠਾ ਸਕਦੇ ਹੋ। ਅਤੇ ਸੋ ਇੱਥੇ ਇਹ ਮਸਲਨ ਹੈ ਜਿਹੜੀ ਸ਼ਹਿਰ ਕ੍ਰੀਕ ਹਾਰਬਰ ਅਸੀਂ ਇੱਥੇ ਰਹਿ ਰਹੇ ਹਾਂ, ਇਹ ਅਮਾਰ ਵਾਲਿਆਂ ਨੇ ਵਸਾਇਆ ਜੀ। ਇਹ ਗੌਰਮੈਂਟ ਸਪਾਂਸਰਡ ਕੰਪਨੀ ਹੈ, ਪ੍ਰਾਪਰਟੀ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ, 에ਅਰ ਕੰਪਨੀਜ਼ ਕਿਸਮ ਦੇ ਅਦਾਰੇ ਚਲਾ ਰਹੀ ਹੈ। ਪਾਕਿਸਤਾਨ ਦੇ ਵਿੱਚ ਵੀ ਇਹਨਾਂ ਦੀ ਕਾਫੀ ਇਨਵੈਸਟਮੈਂਟ ਹੈ। ਇਮਾਰਤਾਂ ਮੋਸਟਲੀ ਇਹਨਾਂ ਦੀਆਂ ਆਪਣੀਆਂ ਨੇ ਔਰ ਕੁਝ ਤਾਂ ਫਿਰ ਫਲੈਟ ਜਾਂ ਕੁਝ ਇਮਾਰਤਾਂ ਇਹਨਾਂ ਦੇ ਕੋਲ ਨੇ, ਕੁਝ ਫਿਰ ਵੇਚ ਦਿੰਦੇ ਨੇ, ਫਿਰ ਜਿਹੜੇ ਖਰੀਦਦੇ ਨੇ ਓਨਰ ਉਹ ਰੈਂਟ ਆਊਟ ਕਰ ਦਿੰਦੇ ਨੇ। ਯਾਨੀ ਹਰ ਤਰ੍ਹਾਂ ਦੇ ਇੱਥੇ ਫੈਸਿਲਿਟੀ ਹੈ। ਜਿਹਨੇ ਕਿਰਾਏ 'ਤੇ ਰਹਿਣਾ ਉਹ ਵੀ ਰਹਿ ਸਕਦਾ, ਤੁਸੀਂ ਆਪਣਾ ਫਲੈਟ ਖਰੀਦ ਕੇ ਵੀ ਰਹਿ ਸਕਦੇ ਹੋ ਆਪਣੇ ਮਾਲੀ ਹਾਲਾਤ ਦੇ ਮੁਤਾਬਕ, ਜਿਸ ਤਰੀਕੇ ਦੇ ਨਾਲ ਤੁਸੀਂ ਦੁਬਈ 'ਚ ਜਾਓ ਅਤੇ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਜ਼ਬਰਦਸਤ ਤਾਰਿਕ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਇਨਫੋਰਮੇਸ਼ਨ ਦਿੱਤੀਆਂ ਦੁਬਈ ਦੇ ਬਾਰੇ। ਅਤੇ ਮੈਂ ਖਾਸ ਕਰ ਜਿਹੜੇ ਪਾਕਿਸਤਾਨੀ ਹਨ ਜਿਹੜੇ ਯੂਰਪ ਵੱਲ ਦੌੜਦੇ ਹਨ, ਜਿਹੜੀ ਸਾਡੀ ਯੂਥ ਹੈ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਦਫਾ ਦੁਬਈ ਆ ਕੇ ਲਾਜ਼ਮੀ ਦੇਖਣ। ਦੁਬਈ ਤੋਂ ਤੁਹਾਨੂੰ ਕਾਫੀ ਜ਼ਿਆਦਾ ਇੰਸਪਾਇਰੇਸ਼ਨ ਮਿਲੇਗੀ।
ਕਿ ਕਿੰਝ ਇਹ ਇੱਕ ਨਵੀਂ ਦੁਨੀਆ ਇੱਥੇ ਆਬਾਦ ਕੀਤੀ ਗਈ ਸਹਿਰਾਵਾਂ ਦੇ ਅੰਦਰ। ਉਹ ਮਾਹੀਗੀਰ ਜਿਹੜੇ ਸਮੁੰਦਰ ਦੇ ਕਿਨਾਰੇ ਮੱਛੀਆਂ ਪਕੜਦੇ ਸਨ, ਉਹਨਾਂ ਦੇ ਦਿਮਾਗ ਨੇ ਕੀ ਕੰਮ ਕੀਤਾ ਔਰ ਅੱਜ ਉਹਨਾਂ ਨੇ ਪੂਰੀ ਦੁਨੀਆ ਨੂੰ ਆਪਣੇ ਵੱਲ ਕਿੰਝ ਖਿੱਚਿਆ ਹੈ। ਕਿਸੇ ਵੀ ਕੌਮ ਤੇ ਲੋਕਾਂ ਤੇ ਬੁਰਾ ਵਕਤ ਆਉਂਦਾ ਹੈ, ਲੇਕਿਨ ਕੌਮ ਉਹੀ ਹੁੰਦੀ ਹੈ ਜਿਹੜੀ ਉਸ ਬੁਰੇ ਵਕਤ ਤੋਂ ਨਿਕਲਦੀ ਹੈ। ਸੋ ਪਾਕਿਸਤਾਨੀਆਂ ਨੂੰ ਔਰ ਖਾਸ ਕਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਫਿਊਚਰ ਦੀ ਪਲੈਨਿੰਗ ਕੀ ਹੋਣੀ ਚਾਹੀਦੀ ਹੈ, ਸਾਡੀ ਤਰੱਕੀ ਕੀ ਹੈ ਔਰ ਅਸੀਂ ਆਉਣ ਵਾਲੀ ਨਸਲਾਂ ਨੂੰ ਅਸੀਂ ਕੀ ਦੇ ਪਾਵਾਂਗੇ। ਕਿਆ ਅਸੀਂ ਮਹਿਰੂਮੀਆਂ ਦੇਵਾਂਗੇ, ਗੁਰਬਤ ਦੇਵਾਂਗੇ, ਬਦਹਾਲੀ ਦੇਵਾਂਗੇ, ਤੇ ਫਿਰ ਸਾਡੇ ਜੀਣ ਦਾ ਕੀ ਫਾਇਦਾ ਹੈ ਅਗਰ ਅਸੀਂ ਸਾਰੀਆਂ ਆਉਣ ਵਾਲੀ ਨਸਲਾਂ ਵਾਸਤੇ ਅਸੀਂ ਹਨੇਰਾ ਹੀ ਹਨੇਰਾ ਪੈਦਾ ਕਰਨਾ ਹੈ। ਸੋ ਇਹ ਸੀ ਦੁਬਈ ਦੇ ਵਿਲਾਗਸ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ। ਦੇਖਿਓ ਦੁਬਈ ਕਿੰਝ ਦਾ ਲੱਗਦਾ ਹੈ, ਕਮੈਂਟਸ ਰਾਹੀਂ ਸਾਨੂੰ ਜ਼ਰੂਰ ਦੱਸਦੇ ਰਹਿਣਾ। ਰੱਬ ਰੱਖਾ ਜੀ।